मैडम अदीबा और असी इन्हों जी आया कहने मैडम जी अस्सलाम वालेकुम जी वालेकुम अस्सलाम। हाँ जी, की हाल है यूसुफ साहब, ठीक हो? जी बिस्मिल्लाह मैम ठीक ठाक। हाँ जी, मैं तो समझे प्रोग्राम खत्म हो गया, मेरे लिए आवाज आना बंद हो गई सी। तुसी नहीं तुसी यूट्यूब तो सुन रहे हो कि फेसबुक तो? मैं फेसबुक तो सुन रही हूँ जी। अच्छा अच्छा लेकिन परफेक्शन है कोई हो सकता है कोई उधरों थोड़े वालों मसला। अच्छा अज असी गल कर रहे हैं कि एक्टर जिहड़ा कि तुसी मैसेज भी किया मैं तो है ही हाँ पता नहीं किन्ने रोल निभा रहा मैं हाँ जी, मैं पढ़ लिया तुहाडा हाँ कि असी एक्टर हाँ हाँ ते पैदा होंदे ही असी एक्टर हुंदे आ, क्योंकि साडा उत्ते जिहड़ा डायरैक्टर बैठा है ना सानू अपनी दे दिंदा एक्टिंग सारे रोल सानू दे दिंदा सारी जिंदगी दा, हाँ बचपन दा, जवानी दा, हाँ बुढ़ापे तक दा। हाँ हाँ जी, हाँ क्योंकि साडा डायरैक्टर बड़ा शानदार है, फिर असी ओदा ही दिता होया जेड़ा सारी उम्र स्क्रिप्ट जेड़ा वो असी निभांदे रहने आ। हाँ अच्छा क्या हाँ ਅਸੀਂ जी, अपनी अपनी मर्जी नाल भी कोई रोल ਅਸੀਂ अपनी मर्जी नाल भी ਲੈਂਦੇ ਆ ਇਸ ਲਿਖੇ ਹੋਏ ਸਕ੍ਰਿਪਟ ਤੋਂ ਇਲਾਵਾ? नहीं जी नहीं, हो ही नहीं सकता किधरे। तुसी अपनी मर्जी का कोई रोल प्ले कर लो, अच्छा फिर ये तो नहीं हो सकता। ਜਿਹੜਾ ਅਸੀਂ ਦੁਖੀ ਹੁੰਨੇ ਆ ਖੁਸ਼ ਹੁੰਨੇ ਆ ਇਹ ਵੀ ਸਕ੍ਰਿप्ਟ ਦਾ ਹਿੱਸਾ ਹੈ ਕਿ ਅਸੀਂ बिल्कुल बहुत ये भी स्क्रिप्ट का हिस्सा है, बिल्कुल जी, सब कुछ स्क्रिप्ट का हिस्सा है जेड़ा सानू थमा दिता जाता है पैदा होने से। अच्छा जी। अच्छा ये बहुत सारे तुसी जो रोल कर रहे हो इस दुनिया के स्टेज ते बिल्कुल यूसुफ देख लो सी बचपन बचपन का जिवें फिल्म विच हुंदा है ना कि बचपन जी लड़कपन का तुसी एक रोल प्ले कीता है, वो तुसी अपनी जो बचपन विच करते हो, फिर तुसी जवानी च आके भरपूर अपनी एक्टिंग करते हो करते हो। हाँ जी, फिर तुहाडा बुढ़ापा आ जाता, फिर तुसी ज्यादा सीनियर हो जाते हो, हर काम दे विच पुख्ता हो जाती तुहाडी अदाकारी हर किस्म दी। हाँ जी, ते ये अदाकारी है जिहड़ी असीं सारी उम्र कर रहे हैं, किसी नूं विखा रहे हैं, अपने दिल नूं मुतमिन कर रहे हैं, लोकां नूं नाल विखा रहे हैं, ये सारी अदाकारी है, जिंदगी का ही अदाकारी दा नाम। अच्छा ये बहुत सारे ਜਿਹੜੇ ਤੁਸੀਂ ਕਰੈਕਟਰ ਕਰ ਰਹੇ ਹੋ ਇੱਕ ਲਾਈਫ ਸਟੇਜ ਦੇ ਉੱਤੇ ਤੇ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਤੁਹਾਨੂੰ ਅੱਛਾ ਰੋਲ ਜਿਹਦੇ ਵਿੱਚ ਤੁਸੀਂ ਸਮਝਦੇ ਹੋ ਕਿ ਮੈਂ ਬਹੁਤ ਪਰਫੈਕਸ਼ਨ ਦਿੱਤੀ ਹੈ ਔਰ ਬੜਾ ਅੱਛਾ ਪਲੇ ਕੀਤਾ ਹੈ ਉਹ ਕਿਹੜਾ ਰੋਲ ਹੈ? ਉਹ ਤੇ ਜਰਾ ਤੁਸੀਂ ਪੁਖਤਾ ਹੋ ਜਾਂਦੇ ਹੋ ਤੇ ਸਾਡੀ ਤੁਹਾਡੀ ਨਿਖਾਰ ਹੁੰਦਾ ਹੈ। ਹਾਂਜੀ, ਤੁਸੀਂ ਫਿਰ ਕਹਿੰਦੇ ਹੋ ਜੀ ਆਓ ਮੈਂ ਇੰਜ ਹੁੰਦਾ ਤੇ ਇਹ ਵੀ ਮੈਂ ਕਰ ਲੈਣਾ ਸੀ। ਤੁਹਾਡੀ ਜਿਵੇਂ ਜਿਵੇਂ ਤੁਹਾਡੀ ਏਜ ਜ਼ਿਆਦਾ ਹੁੰਦੀ ਜਾਂਦੀ ਤੁਹਾਡੀ ਨਿਖਾਰ ਆਉਂਦਾ ਜਾਂਦਾ, ਤੁਹਾਡੀ ਐਕਟਿੰਗ ਵਿੱਚ ਤੁਹਾਡੇ ਹਰ ਚੀਜ਼ ਦੇ ਵਿੱਚ ਨਾ ਇੱਕ ਨਿਖਾਰ ਆ ਜਾਂਦਾ ਹੈ। ਤੁਸੀਂ ਆਪਣੀ ਜਿਹੜੀ ਐਕਟਿੰਗ ਹੈ ਜ਼ਿੰਦਗੀ ਦੀ ਉਹਨੂੰ ਇੱਕ ਪੁਖਤਾ ਤਰੀਕੇ ਦੇ ਨਾਲ ਕਰਦੇ ਹੋ। ਅੱਛਾ ਮੈਨੂੰ ਇਹ ਦੱਸੋ ਇਹ ਨਾਲ ਕਰਦੇ ਹੋ। ਹਾਂਜੀ ਅੱਛਾ ਇਹ ਜਿਹੜਾ ਨਿਖਾਰ ਕਿਸੇ ਨੂੰ ਜਦੋਂ ਤੁਸੀਂ ਸਮਝਾਉਂਦੇ ਹੋ ਕੋਈ ਅਦਾਕਾਰੀ ਕਰਨੇ ਲਈ, ਦੂਸਰੇ ਨੂੰ ਜਿਹੜੇ ਤੁਸੀਂ ਸਮਝਾਉਂਦੇ ਹੋ ਵੀ ਅਦਾਕਾਰੀ ਕਰਨੇ ਲਈ ਕਹਿੰਦੇ ਹੋ ਕਿ ਤੂੰ ਹੁਣ ਇਹ ਰੋਲ ਕਰ ਤੇ ਤੂੰ ਆਪਣਾ ਇਹ ਰੋਲ ਕਰ। ਹਾਂਜੀ ਅੱਛਾ ਇਹ ਉਮਰ ਦੇ ਨਾਲ ਨਿਖਾਰ ਆਂਦਾ ਕਿ ਤਜਰਬਾਤ ਦੇ ਨਾਲ? ਨਹੀਂ ਜੀ, ਇਹ ਤਜਰਬਾਤ ਵੀ ਨੇ ਤੇ ਉਮਰ ਦੀ ਵੀ ਹੈ, ਇਹ ਦੋਵੇਂ ਨੇ ਵਿੱਚ। ਤੇ ਬਹੁਤ ਸਾਰੇ ਲੋਕ ਤੇ ਅਸੀਂ ਵੇਖੇ ਉਹ ਬਹੁਤ ਉਮਰ ਵੱਡੀ ਹੁੰਦੀ ਹੈ ਲੇਕਿਨ ਬੱਚਿਆਂ ਵਾਲਾ ਰੋਲ ਕਰ ਰਹੇ ਹੁੰਦੇ ਨੇ, ਬੇਵਕੂਫ ਹੁੰਦੇ ਜਾਂਦੇ ਨੇ। ਨਹੀਂ ਤੇ ਉਹ ਵੇਖੋ ਨਾ ਜੀ, ਇਹ ਤੇ ਸਾਡੇ ਹੈ ਨਾ ਕਿ ਅਸੀਂ ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਹਾਂ ਸਾਡੇ ਇੱਥੇ ਬਚਪਨਾ ਜ਼ਿਆਦਾ ਆ ਜਾਂਦਾ। ਯਾਨੀ ਇਹ ਵੀ ਸਕ੍ਰਿਪਟਡ ਹੁੰਦਾ? ਹਾਂ ਬਿਲਕੁਲ, ਯਾਨੀ ਫਿਰ ਆਪਣੀ ਮਰਜ਼ੀ ਨਾਲ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ? ਕੁਛ ਵੀ ਨਹੀਂ ਕਰ ਤੁਸੀਂ ਜੀ, ਕਦੇ ਵੀ ਨਹੀਂ ਆਪਣੀ ਮਰਜ਼ੀ ਨਾਲ ਚੁੱਕ ਸਕਦੇ। ਚੁੱਕ ਕੇ ਵਿਖਾਓ ਜ਼ਰਾ ਮੈਨੂੰ। ਇਹ ਤੇ ਹੈ, ਇਹ ਤੇ ਹੈ ਅਸਲ ਐਵੇਂ ਬਣਿਆ ਜੀ, ਮੈਂ ਮੇਰਾ ਜਿਸ ਤਰ੍ਹਾਂ ਮੇਰੀ ਮਰਜ਼ੀ। ਇੱਕ ਹੋਰ ਨਵਾਂ ਟੌਪਿਕ ਚੱਲ ਜਾਏਗਾ ਅਗਰ ਮੈਂ ਕੀਤਾ, ਮਗਰ ਮੈਂ ਉਹ ਛੇੜਨਾ ਨਹੀਂ ਚਾਹੁੰਦੀ। ਤੁਸੀਂ ਵੇਖ ਲਵੋ ਕਿ ਤੁਸੀਂ ਇੱਕ ਕਦਮ ਜਿਹੜਾ ਹੈ ਨਾ ਤੁਸੀਂ ਨਹੀਂ ਚੁੱਕ ਸਕਦੇ, ਤੁਹਾਡੇ ਦਿਮਾਗ ਤੱਕ ਹੋ ਜਾਂਦੀ ਚੀਜ਼, ਫਿਰ ਤੁਸੀਂ ਕਦਮ ਚੁੱਕਦੇ ਹੋ ਆਪਣਾ। ਠੀਕ ਹੈ, ਤੇ ਜੋ ਇੱਕ ਸਾਡੀ ਜਿਹੜੀ ਮੈਮਰੀ ਫਿੱਟ ਹੋ ਚੁੱਕੀ ਹੈ ਸਾਡੇ ਦਿਮਾਗ ਦੇ ਵਿੱਚ, ਉਹਦੇ ਤੋਂ ਡਿਸਕ ਜਿਹੜੀ ਹੈ ਉਹਦੇ ਤੋਂ ਅਸੀਂ ਜ਼ਿਆਦਾ ਨਹੀਂ ਕੁਝ ਕਰ ਸਕਦੇ। ਲੇਕਿਨ ਇੱਕ ਚੀਜ਼ ਹੈ ਨਾ ਮੈਮ, ਕਿਸੇ ਦੀ ਜ਼ਿਆਦਾ ਹੁੰਦੀ ਹੈ, ਕਿਸੇ ਦੀ ਥੋੜੀ ਹੁੰਦੀ ਹੈ, ਕੋਈ ਜ਼ਿਆਦਾ ਇਸਤੇਮਾਲ ਕਰ ਲੈਂਦਾ ਹੈ, ਕੋਈ ਥੋੜੀ ਇਸਤੇਮਾਲ ਕਰਦਾ ਹੈ। ਲੇਕਿਨ ਇੱਕ ਚੀਜ਼ ਹੈ ਕਿ ਇੱਕ ਪੈਰ ਚੁੱਕਣਾ ਜਾਂ ਇੱਕ ਲੱਤ ਚੁੱਕਣਾ ਤੇ ਸਾਡੇ ਆਪਣੇ ਹੱਥ ਵਾਸਤੇ, ਦੂਸਰਾ ਬੇਸ਼ੱਕ ਨਹੀਂ ਹੈ, ਲੇਕਿਨ ਇੱਕ ਤਾਂ ਹੀ ਤੇ ਸਾਡੀ ਮਰਜ਼ੀ ਮੌਜੂਦ ਹੈ ਨਾ। ਮੈਨੂੰ ਇੱਕ ਦੱਸ ਦਿਓ ਤੁਹਾਡੀ ਕਿਹੜੀ ਥਾਂ ਤੇ ਮਰਜ਼ੀ ਹੈ? ਇੱਕ ਲੱਤ ਚੁੱਕਣ ਦੀ ਮੇਰੀ ਆਪਣੀ ਮਰਜ਼ੀ ਹੁੰਦੀ ਹੈ। ਉਹਨੇ ਯੂਸਫ ਤਾਂ ਇਹ ਤੇ ਗੱਲ ਕੀਤੀ ਨਾ ਤੇ ਬੜੇ ਫਤਵੇ ਲੱਗ ਜਾਣੇ ਨੇ। ਅੱਛਾ ਰੱਬ ਦਾ ਰੇਡੀਓ ਤੇ ਤੁਸੀਂ ਕੋਈ ਵੀ ਗੱਲ ਕਰ ਸਕਦੇ ਹੋ, ਇਹ ਵੀ ਜ਼ਿੰਨ ਚ ਰੱਖਣਾ। ਅੱਛਾ
ये रब ने माफ किया है क्योंकि रब दा रेडियो है ना, और रब दा रेडियो इनको कत्ल करके आ जाते रब दा रेडियो तो मैं इतराफ करना मैं कत्ल दा नहीं, रब दा रेडियो रब दा बेसिकली ਜਿਹਦੇ ਨਾਲ ਰਿਲੇਟਡ ਅਸੀਂ ਰੱਬ ਨਾਲ ਕਰਨੇ ਉਹ ਪਿਓਰ ਹੁੰਦੀ ਹੈ, ਔਰ ਅਸੀਂ ਚਾਹੁੰਦੇ ਜੋ ਤੁਹਾਡੇ ਮਨ ਵਿੱਚ ਹੈ, ਜੋ ਸੱਚ ਹੈ ਨਾ, ਉਹ ਸੱਚੀ ਗੱਲ, ਕਿਉਂਕਿ ਸੱਚ ਨੂੰ ਆਂਚ ਨਹੀਂ ਹੈ ਅਸਲ ਵਿੱਚ। ਜਦੋਂ ਅਸੀਂ ਸੱਚੀ ਗੱਲ ਕਰਨੇ ਆ ਤੇ ਮੈਂ ਇੱਕ ਛੋਟੀ ਜਿਹੀ ਨਾ ਤੁਹਾਡਾ ਥੋੜਾ ਮੈਂ ਕਿ ਅਸੀਂ ਬੱਚੇ ਦੇ ਕੰਨ ਵਿੱਚ ਜਦੋਂ ਪੈਦਾ ਹੁੰਦਾ ਹੈ, ਖਾਸ ਕਰਕੇ ਇੱਥੇ ਬਰੇ ਸਗੀਰ ਵਿੱਚ ਜਾਂ ਮੁਸਲਿਮ ਸੁਸਾਇਟੀ ਵਿੱਚ ਬੱਚੇ ਦੇ ਕੰਨ ਵਿੱਚ ਅਜ਼ਾਨ ਕਿਉਂ ਦਿੰਦੇ ਆ ਅਸੀਂ? ਕਿ ਤੂੰ ਮੁਸਲਮਾਨ ਘਰਾਣੇ ਚ ਪੈਦਾ ਹੋਇਆ ਹੈ। ਅੱਛਾ, ਉਸ ਤੋਂ ਪਹਿਲੇ ਉਹਨੂੰ ਪਤਾ ਹੁੰਦਾ ਹੈ ਕਿ ਉਹ ਆਵਾਜ਼ ਦਿੰਦੀ ਹੈ। ਮੇਰੀ ਗੱਲ ਸੁਣੋ, ਮੇਰੀ ਗੱਲ ਤੇ ਸੁਣ ਲਓ ਨਾ। ਉਹ ਜਿਹੜਾ ਤੁਸੀਂ ਉਹਨੂੰ ਅਜ਼ਾਨ ਦੇ ਜ਼ਰੀਏ ਦੱਸਦੇ ਹੋ ਕਿ ਉਸ ਤੋਂ ਪਹਿਲੇ ਉਹਨੂੰ ਪਤਾ ਹੁੰਦਾ ਹੈ ਕਿ ਉਹ ਪੰਜਾਬੀਆਂ ਦੇ ਘਰ ਜੰਮਿਆ ਹੈ ਜਾਂ ਅਰਬੀਆਂ ਦੇ ਘਰ ਜੰਮਿਆ ਹੈ, ਜਾਂ ਉਹ ਮੇਰੀ ਗੱਲ ਸੁਣੋ। ਨਹੀਂ 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 ਨਾਲ ਨਾਲ ਨਹੀਂ ਬੱਚਾ ਜੰਮਿਆ ਛਿਲੇ 'ਚ ਹੈ, ਉਸ ਤੋਂ ਪਹਿਲੇ ਦਾਈ ਜਾਂ ਨਰਸ ਆਵਾਜ਼ ਦਿੰਦੀ ਹੈ, ਨਹੀਂ ਪ੍ਰਵੀਨ, ਨਹੀਂ ਸ਼ਮੀਮ, ਨਹੀਂ ਫਲਾਣੀਏ ਮੁੰਡਾ ਹੋਇਆ ਹੈ, ਕੁੜੀ ਹੋਈ ਹੈ, ਪਹਿਲੀ ਆਵਾਜ਼ ਉਹਦੇ ਕੰਨ 'ਚ ਇਹ ਪੈਂਦੀ ਹੈ। ਬਿਲਕੁਲ ਠੀਕ ਹੈ ਨਾ। ਇਹਦਾ ਮਤਲਬ ਹੈ ਕਿ ਪਹਿਲੀ ਉਹਦੇ ਕੰਨ ਦੇ ਵਿੱਚ ਆਵਾਜ਼ ਪਈ ਕਿ ਉਹ ਮੁੰਡਾ ਹੈ ਜਾਂ ਕੁੜੀ ਹੈ, ਉਹਦੇ ਜੈਂਡਰ ਦੀ ਆਵਾਜ਼ ਉਹਦੇ ਕੰਨ 'ਚ ਪਈ ਹੈ। ਬਿਲਕੁਲ। ਦੂਸਰਾ, ਉਹਦੇ ਆਵਾਜ਼ 'ਚ ਕੰਨ ਪਈ ਉਹਦੀ ਮਦਰ ਲੈਂਗੁਏਜ ਦੀ। ਠੀਕ ਹੈ। ਅੱਛਾ, ਤੀਸਰੀ, ਚੌਥੀ, ਪੰਜਵੀਂ ਥਾਂ ਤੇ ਕਦੀ ਕਦੀ ਸ਼ਾਮ ਨੂੰ ਅਸੀਂ ਦਿੰਨੇ ਆ ਜਾਂ ਜਦੋਂ ਅਵੇਲੇਬਲ ਹੋਵੇ ਮੌਲਵੀ। ਫਿਰ ਮਜ਼ੇ ਵਾਲੀ ਗੱਲ ਹੈ ਕਿ ਅਜ਼ਾਨ ਵੀ ਮੌਲਵੀ ਨੇ ਦੇਣੀ ਹੁੰਦੀ ਹੈ। ਨਹੀਂ ਉਹ ਕੋਈ ਲਿਖਿਆ ਤੇ ਨਹੀਂ ਅਜ਼ਾਨ ਮੌਲਵੀ ਦੇ, ਉਹਦਾ ਬਾਪ, ਉਹਦਾ ਦਾਦਾ, ਉਹਦਾ ਜੋ ਵੀ ਕੋਈ ਵੀ ਦੇ ਸਕਦਾ ਹੈ, ਲੇਕਿਨ ਉਹ 2-2.5 ਘੰਟੇ ਜਾਂ 3 ਬਾਅਦ ਫਰਜ਼ ਕਰੋ ਜਦੋਂ ਅਵੇਲੇਬਿਲਿਟੀ ਹੈ ਉਦੋਂ ਦੇ ਦਿੱਤੀ। ਉਸ ਤੋਂ ਪਹਿਲੇ ਜਿਹੜੀਆਂ ਉਹਦੇ ਕੰਨ 'ਚ ਆਵਾਜ਼ਾਂ ਪੈ ਰਹੀਆਂ ਹੁੰਦੀਆਂ ਨੇ, ਠੀਕ ਹੈ, ਇਹ ਪਹਿਲੀਆਂ ਆਵਾਜ਼ਾਂ ਨੇ। ਠੀਕ ਹੈ। ਇਹ ਹੁਣ ਤੁਹਾਡਾ ਦੂਜਾ ਟੌਪਿਕ ਆ ਗਿਆ। ਨਹੀਂ ਮੈਂ ਐਕਟਿੰਗ ਦਾ ਨਹੀਂ ਆਇਆ। ਮੈਂ ਸੱਚ ਦੀ ਜਿਹੜੀ ਤੁਸੀਂ ਕਹਿ ਰਹੇ ਸੀ ਨਾ, ਇਸ ਕਰਕੇ ਮੈਂ ਕਿਹਾ ਜੋ ਮਨ ਚ ਆਉਂਦਾ ਹੈ ਇਹ ਵੀ ਇੱਕ ਸੱਚ ਹੈ, ਹਕੀਕਤ ਹੈ ਕਿ ਉਸ ਤੋਂ ਪਹਿਲੇ ਉਹਨੂੰ ਹੋਰ ਪਤਾ ਲੱਗਦਾ ਕਿ ਮੈਂ ਕੀ ਹਾਂ। ਠੀਕ ਹੈ। ਤੇ ਇਸ ਤਰ੍ਹਾਂ ਤੁਸੀਂ ਗੱਲ ਕਰ ਸਕਦੇ ਹੋ। ਅੱਛਾ ਠੀਕ ਹੈ। ਇਹਦੇ ਤੁਸੀਂ ਇੰਜੇ ਕਿ ਜਿਹੜਾ ਰੱਬ ਦਾ ਟੀਵੀ ਹੈ ਇਸ ਤਰ੍ਹਾਂ ਦਾ ਹੈ ਕਿ ਤੁਸੀਂ ਪੈਦਾ ਹੋਏ ਹੋ ਤੇ ਤੁਹਾਨੂੰ ਜਿੰਨੇ ਪਵਿੱਤਰ ਹੋ ਜਾਂ ਪਾਕ ਹੋ ਤਾਂ ਰੱਬ ਦੇ ਟੀਵੀ ਚ ਵੀ ਆ ਕੇ ਤੁਸੀਂ ਨਿਕਲ ਗਏ। ਮਾਸ਼ਾਅੱਲਾ, ਬੜੀ ਅੱਛੀ ਗੱਲ ਤੁਸੀਂ ਕੀਤੀ ਹੈ। ਨਹੀਂ ਇੱਕ ਸੱਚ ਦੀ ਗੱਲ ਜਿਹੜੀ ਮੈਂ ਨਾ ਕਿ ਨਹੀਂ ਸੱਚ ਦੀ ਗੱਲ ਬਿਲਕੁਲ ਸਹੀ ਕਰ ਰਹੇ ਹੋ ਤੁਸੀਂ ਗੱਲ, ਤੇ ਗੱਲ ਉਹੀ ਕਰਨੀ ਚਾਹੀਦੀ ਜਿਹੜੀ ਤੁਹਾਡੇ ਮਨ ਵਿੱਚ। ਤੇ ਮੈਂ ਤੁਹਾਨੂੰ ਪਤਾ ਮੈਂ ਮਨ ਦੀ ਗੱਲ ਹਮੇਸ਼ਾ ਕਰਦੇ ਨਹੀਂ ਹਾਂ, ਭਾਵੇਂ ਕਿਸੇ ਨੂੰ ਹਾਂਜੀ ਚੰਗੀ ਲੱਗੇ, ਮਾੜੀ ਲੱਗੇ ਜਾਂ ਬੁਰੀ ਲੱਗੇ। ਹਾਂ ਠੀਕ ਹੈ, ਹਾਂ ਬੁਰੀ ਲੱਗੇ, ਇਹ ਮੇਰੀ ਆਦਤ ਵਿੱਚ ਸ਼ਾਮਿਲ ਹੈ। ਮੈਂ ਮੂੰਹ ਦੇ ਉੱਤੇ ਕਰਨ ਵਾਲੀ ਹਾਂ, ਮੈਂ ਪਿੱਛੋਂ ਕੱਢੀ ਨਹੀਂ ਕਰਨੇ ਵਾਲੀ। ਠੀਕ ਹੈ ਕਰਨੀ ਵੀ ਨਹੀਂ ਚਾਹੀਦੀ। ਸਾਡਾ ਮਤਲਬ ਜਿਹੜਾ ਉਹ ਵੀ ਇਜਾਜ਼ਤ ਨਹੀਂ ਦਿੰਦਾ ਇਸ ਗੱਲ ਦੀ। ਅੱਛਾ ਨਹੀਂ, ਤੁਸੀਂ ਕਹਿ ਰਹੇ ਸੀ ਇੱਕ ਚੀਜ਼ ਹੈ, ਮੈਂ ਜਿਵੇਂ ਅਰਜ਼ ਕੀਤੀ ਸੀ ਨਾ ਕਿ ਇੱਕ ਇਹ ਸ਼ਰੀਅਤੀ ਗੱਲ ਕਰ ਰਿਹਾ ਮੈਂ ਐਜ਼ ਏ ਯਾਨੀ ਤੁਸੀਂ ਜਿਸ ਨੂੰ ਫੋਲੋ ਕਰਦੇ ਹੋ, ਜਿਸ ਨਜ਼ਰੀਏ ਨੂੰ, ਮੈਂ ਉਸ ਹਵਾਲੇ ਨਾਲ ਉਹਦੇ ਵਿੱਚ ਵੀ ਲਿਖਿਆ ਕਿ ਇੱਕ ਲੱਤ ਦਾ ਚੁੱਕਣਾ, ਤੁਹਾਨੂੰ ਕੋਈ ਕਹਿੰਦਾ ਹੈ ਨਾ ਕਿ ਤੁਸੀਂ ਹਵਾ 'ਚ ਮੁਅੱਲਕ ਹੋ ਜਾਵੋ। ਅੱਛਾ, ਇਹ ਤੁਹਾਡੇ ਹੱਥ ਵੱਸ ਨਹੀਂ ਹੈ, ਯਕੀਨੀ ਤੌਰ ਤੇ ਨਹੀਂ ਹੈ। ਤੁਹਾਡੇ ਹੱਥ ਵੱਸ ਹੈ ਕਿ ਤੁਸੀਂ ਇੱਕ ਪੈਰ ਤੇ ਖਲੋ ਸਕਦੇ ਹੋ, ਦੋ ਤੇ ਖਲੋਂਦੇ ਹੋ ਨਾ, ਇੱਕ ਤੇ ਖਲੋਣਾ ਤੁਹਾਡੇ ਹੱਥ ਵੱਸ ਹੈ ਔਰ ਦੂਸਰਾ ਚੁੱਕਣਾ ਤੁਹਾਡੇ ਹੱਥ ਵੱਸ ਨਹੀਂ ਹੈ। ਇਹਨੂੰ ਥੋੜਾ ਨਾ ਡਿਫਾਈਨ ਅਸੀਂ ਕਰ ਰਹੇ ਹਾਂ ਇੱਕ ਮੋਟੇ ਲਫ਼ਜ਼ਾਂ 'ਚ ਕਿ ਤੁਹਾਡੇ ਹੱਥ ਵੱਸ ਕੀ ਹੁੰਦਾ ਹੈ। ਲਾਈਫ ਦੇ ਵਿੱਚ ਬਹੁਤ ਸਾਰੇ ਡਿਸੀਜਨ ਲੈਣਾ ਤੁਹਾਡੇ ਆਪਣੇ ਹੱਥ ਵੱਸ ਹੁੰਦਾ ਹੈ। ਬਹੁਤ ਸਾਰੇ ਵੱਡੇ ਮੁਫੱਕਰ ਕਹਿੰਦੇ ਨੇ ਨਾ ਕਿ ਬੰਦਾ ਆਪਣੀ ਕਿਸਮਤ ਆਪ ਲਿਖਦਾ ਹੈ। ਠੀਕ ਹੈ। ਜਿਵੇਂ ਕਿ ਜਿਹਦੇ ਵਿੱਚ ਅਸੀਂ ਮਿਸਾਲ ਦਿੰਨੇ ਆ ਸਿਕੰਦਰ ਯੂਨਾਨੀ ਦੀ। ਸਿਕੰਦਰ ਯੂਨਾਨੀ ਫਿਲਿਪਸ ਦਾ ਬੇਟਾ, ਔਰ ਉਹਨੇ ਕਿਹਾ ਜੀ ਮੈਂ ਦੁਨੀਆ ਤੇ ਹੁਕਮਰਾਨੀ ਕਰਨੀ ਹੈ। ਤੇ ਇੱਕ ਜੋਤਸ਼ੀ ਜਿਹੜਾ ਨਜੂਮੀ ਸੀ ਉਹਦੇ ਦਰਬਾਰ ਵਿੱਚ, ਉਹਨੂੰ ਕਹਿੰਦਾ ਮੇਰਾ ਹੱਥ ਵੇਖ, ਮੈਂ ਕਿੰਨਾ ਕਰ ਸਕਣਾ। ਤੇ ਉਹਨੇ ਸਿਕੰਦਰ ਦਾ ਹੱਥ ਵੇਖ ਕੇ ਕਿਹਾ ਕਿ ਤੇਰੇ ਹੱਥ ਵਿੱਚ ਬਾਦਸ਼ਾਹੀ ਦੀ ਲਕੀਰ ਨਹੀਂ ਹੈ, ਹਕੂਮਤ ਦੀ ਲਕੀਰ ਨਹੀਂ ਹੈ। ਠੀਕ ਹੈ। ਅੱਛਾ, ਉਹਨੇ ਜੋਤਸ਼ੀ ਨੂੰ ਕਿਹਾ ਇਹ ਲਕੀਰ ਕਿੱਥੇ ਕਰਕੇ ਹੁੰਦੀ ਹੈ? ਉਹਨੇ ਖੈਰ ਹੱਥ ਦੇ ਕਿਸੇ ਹਿੱਸੇ ਦਾ ਉਹਨੇ ਨਿਸ਼ਾਨਦੇਹੀ ਕੀਤੀ ਕਿ ਇੱਥੇ ਲਕੀਰ ਹੁੰਦੀ ਹੈ। ਉਹਨੇ ਆਪਣਾ ਚਾਕੂ ਖੋਲਿਆ। ਠੀਕ ਹੈ। ਉਹਨੇ ਲਕੀਰ ਪਾ ਲਈ। ਉਹਨੇ ਕਿਹਾ ਜੀ ਐ ਲੋ ਜੀ ਲਕੀਰ ਪੈ ਗਈ, ਹੁਣ ਮੈਂ ਕਰ ਸਕਦਾ। ਨਹੀਂ, ਇਹਦਾ ਮਤਲਬ ਸੀ ਕਿ ਉਹ ਬੇਸਿਕਲੀ ਇਰਾਦਾ ਕਰ ਚੁੱਕਿਆ ਸੀ। ਉਹਦੇ 'ਚ ਇਰਾਦਾ, ਸਭ ਤੋਂ ਪਹਿਲੀ ਗੱਲ ਹੈ ਇਰਾਦਾ, ਪੁਖਤਾ ਇਰਾਦਾ। ਠੀਕ ਹੈ। ਉਹ ਕਰ ਚੁੱਕਿਆ ਸੀ। ਉਸ ਇਰਾਦੇ ਤੋਂ ਉਹਨੇ ਆਪਣਾ ਸਾਰਾ ਫਿਰ ਇਰਾਦੇ ਨੂੰ ਯਕੀਨ 'ਚ ਬਦਲਿਆ ਔਰ ਜ਼ਾਹਿਰ ਹੈ ਉਹ ਨਿਕਲਿਆ।
ਇਸੇ ਤਰ੍ਹਾਂ ਇਨਸਾਨ ਨੂੰ ਅਸ਼ਰਫੁਲ ਮਖਲੂਕਾਤ ਇਸ ਕਰਕੇ ਹੈ ਕਿ ਯੂਸਫ ਸਾਹਿਬ ਮੈਂ ਤੁਹਾਡੀ ਇੱਥੇ ਗੱਲ ਕੱਟ ਰਹੀ ਹਾਂ। ਵੇਖੋ ਬੱਚਾ ਪੈਦਾ ਹੁੰਦਾ ਤੇ ਉਹਦੇ ਤੋਂ ਪਹਿਲਾਂ ਉਹਦੇ ਨਸੀਬ ਲਿਖ ਦਿੱਤੇ ਜਾਂਦੇ ਨੇ। ਅੱਲਾ ਸਾਡਾ ਈਮਾਨ ਹੈ ਕਿ ਸਾਡੇ ਨਸੀਬ ਜਿਹੜੇ ਨੇ ਪੈਦਾ ਹੋਣੇ ਤੋਂ ਲੈ ਕੇ ਮਰਨੇ ਤੱਕ ਲਿਖ ਦਿੱਤੇ ਜਾਂਦੇ ਨੇ ਕਿ ਅਸੀਂ ਕਿਹੜੀ ਮਿੱਟੀ 'ਚ ਪੈਦਾ ਹੋਏ ਹਾਂ, ਕਿਹੜੀ ਮਿੱਟੀ 'ਚ ਅਸੀਂ ਜਾਣਾ ਹੈ, ਸਾਡੇ ਨਸੀਬਾਂ 'ਚ ਕੀ ਹੈ, ਕਿੰਨੀ ਰੋਜ਼ੀ ਹੈ, ਕੀ ਹੈ ਤੇ ਉਹਦੀ ਦਾਤ ਸਾਨੂੰ ਦਿੰਦੀ ਨਾ। ਠੀਕ ਹੈ ਫਿਰ ਅਸੀਂ ਫਿਰ ਅਸੀਂ ਕਿਉਂ ਕਹਿੰਦੇ ਆ ਕਿ ਬੱਚੇ ਨੂੰ ਆਪਣਾ ਇਹਨੂੰ ਇੰਜੀਨੀਅਰ ਬਣਾਉਣਾ ਹੈ, ਇਹਨੂੰ ਡਾਕਟਰ ਬਣਾਉਣਾ ਹੈ, ਇਹਨੂੰ ਕਨਵੈਂਟ ਸਕੂਲ ਨਹੀਂ ਭਾਈ ਲਿਖਿਆ ਜਾ ਨਹੀਂ ऐसे अल्लाह ताला भला करे, मैं ऐसे इरादे की गल कर रहा। अगर साढ़े यकीन है कि लिखिया जा चुका है तो ना भेजो स्कूल उन्होंने घर, क्योंकि लिखिया जा चुका है ने डॉक्टर बनना है, घर बैठा बन जाएगा। लिखिया जा चुका है ने बिजनेसमैन बनना है, लिखिया जा चुका है ने इंजीनियर बनना है। देखो फिर ਉਹਦੇ ਕਦਮ ਉਂਝ ਉਹਦੇ ਟੁੱਟਦੇ ਜਾਂਦੇ ਨੇ ਨਾ, ਜਿਹੜੇ ਚੀਜ਼ਾਂ ਨੇ ਕਰਨੀ ਹੁੰਦੀ ਹੈ ਅੱਲਾਹ ਨੂੰ ਉਹ ਕੱਢਾ ਜਾਂਦਾ ਹੈ। ਜੀ ਬਿਲਕੁਲ। ਦੇਖੋ ਉਹਦੇ ਚ ਸਾਰੀ ਉਮਰ ਨਹੀਂ ਕੁਝ ਕਰਨਾ ਤੇ ਉਹਦਾ ਵੀ ਲਿਖਿਆ ਜਾਂਦਾ ਕਿ ਸਾਰੀ ਉਮਰ ਤੋਂ ਨਿਕਲਿਆ ਰਹੇ। ਇਰਾਦਾ ਤੁਹਾਡਾ ਹੈ। ਦੇਖੋ ਇਰਾਦਾ ਤੁਹਾਡਾ ਹੈ ਕਿ ਇਸ ਬੱਚੇ ਨੇ ਇੰਜੀਨੀਅਰ ਬਣਨਾ ਹੈ ਜਾਂ ਇਹਨੇ ਡਾਕਟਰ ਬਣਨਾ ਹੈ ਜਾਂ ਇਹਨੇ ਜੋ ਵੀ ਬਣਨਾ ਹੈ, ਇੱਕ ਤੁਸੀਂ ਸੋਚ ਲਿਆ ਉਹਦੇ ਬਾਰੇ, ਆਪਣੇ ਤਾਈਂ ਤੁਸੀਂ ਮਿਹਨਤ ਕੀਤੀ, ਉਹਨੂੰ ਮੁਤਲਕਾ ਸਬਜੈਕਟ ਜਾਂ ਇੱਕ ਅੱਛੇ ਸਕੂਲ ਦੇ ਵਿੱਚ ਪੜ੍ਹਨ ਵਾਸਤੇ ਪਾਇਆ। किस्मत ਦਾ ਤਾਲੁਕ ਆਂਦਾ ਜੇ ਸੈਕਿੰਡ, ਠੀਕ ਹੈ। ਉਹਨੇ ਡਾਕਟਰ ਬਣਨਾ ਜਾਂ ਨਹੀਂ ਬਣਨਾ ਇਹ ਰੱਬ ਜਾਣਦਾ ਹੈ, ਇਹ ਕਿਸਮਤ ਉਹਦੇ ਚ ਲਿਖਿਆ ਕਿ ਨਹੀਂ, ਠੀਕ ਹੈ। ਲੇਕਿਨ ਇੱਥੇ ਵੇਖੋ ਨਾ ਉਹਨੇ ਹੈ ਨਾ ਰੱਬ ਜਾਣਦਾ ਰੱਬ ਨੇ ਕੀ ਕਰਨਾ ਹੈ ਅੱਗੋਂ। ਲੇਕਿਨ ਤੁਸੀਂ ਆਪਣੀ ਕੋਸ਼ਿਸ਼ ਕੀਤੀ, ਤੁਸੀਂ ਆਪਣੀ ਕੋਸ਼ਿਸ਼ ਤੇ ਵੇਖੋ ਜੀ, ਜੇ ਬਿਮਾਰ ਬੰਦਾ ਹੁੰਦਾ ਤੇ ਇਲਾਜ ਕਰਦਾ ਹੈ, ਕੋਸ਼ਿਸ਼ ਕਰਦਾ, ਫਿਰ ਅਸੀਂ ਇੱਕ ਦੂਜੀ ਥਾਂ ਤੇ ਵੀ ਆਨੇ ਆ ਸ਼ਫਾ ਦੇਣੇ ਵਾਲਾ ਅੱਲਾ ਹੈ। ਜੀ ਅੱਲਾ ਨੇ ਸ਼ਫਾ ਦੇਣੀ ਹੈ, ਫਿਰ ਅਸੀਂ ਉਹਦੇ ਨਾਲ ਆਪਣੀ ਦੁਆ ਦਾਰੂ ਵੀ ਕਰਨੇ ਆ, ਦੁਆ ਵੀ ਕਰਨੇ ਆ। ਦੇਖੋ ਇਹ ਜਿਹੜੀ ਦੁਆ ਦਾਰੂ ਹੈ ਨਾ, ਇਹ ਵੀ ਤੁਹਾਡੀ ਸੋਚ, ਤੁਹਾਡੀ ਸੈਂਸ ਔਰ ਤੁਹਾਡੀ ਕੋਸ਼ਿਸ਼, ਤੁਹਾਡੀ ਅਪਰੋਚ ਹੈ, ਠੀਕ ਹੈ। ਤੁਸੀਂ ਦੁਆ ਦਾਰੂ ਆਪਣੀ ਅਪਰੋਚ ਨਾਲ ਕਰਦੇ ਹੋ, ਅੱਗੇ ਸ਼ਿਫਾ ਦੇਣਾ, ਉਹਨੂੰ ਸਿਹਤ ਦੇਣਾ ਜਾਂ ਉਹ ਉਹਦੇ ਹੱਥ ਹੈ। ਤੁਸੀਂ ਜੋ ਮੈਂ ਇਹੀ ਕਰ ਰਹੇ ਹਾਂ, ਗੁਜ਼ਾਰਿਸ਼ ਕਰ ਰਹੇ ਹਾਂ ਕਿ ਤੁਸੀਂ ਆਪਣੇ ਤਾਈਂ ਬਹੁਤ ਸਾਰੇ ਕਰੈਕਟਰ ਸਿਲੈਕਟ ਕਰਦੇ ਹੋ ਕਿ ਅਸੀਂ ਇਹ ਕਰਨਾ ਹੈ। ਮਤਲਬ ਮੈਨੂੰ ਕਦੀ ਨਹੀਂ ਸੀ ਪਤਾ ਕਿ ਮੈਂ ਮਤਲਬ ਸ਼ੋਬਿਜ਼ ਕਰਾਂਗਾ। ਮੈਨੂੰ ਨਹੀਂ ਤੁਸੀਂ ਬੜੀ ਦੇਰ ਦੇ ਨਜ਼ਰ ਆ ਰਹੇ ਹੋ ਮੈਨੂੰ। ਨਹੀਂ ਉਹ ਬੜੀ ਦੇਰ ਦੇ ਇੱਕ ਮਤਲਬ ਇਤਫਾਕੀਆ ਵੀ ਹੁੰਦਾ ਹੈ ਨਾ, ਕੋਈ ਲਿਖਣ ਪੜ੍ਹਨ ਦੇ ਤਰੀਕੇ ਜੋ ਵੀ ਹੈ। ਅੱਛਾ ਕੁਝ ਚੀਜ਼ਾਂ ਫਿਰ ਤੁਹਾਡੇ ਧਿਆਨ ਦੇਣ ਨਾਲ ਹੋ ਜਾਂਦੀਆਂ ਨੇ, ਬਿਲਕੁਲ ਹੋ ਜਾਂਦੀਆਂ ਨੇ। ਮੈਂ ਸੋਚਿਆ ਕਿ ਇੱਕ ਟੀਵੀ ਚੈਨਲ ਹੋਣਾ ਚਾਹੀਦਾ ਹੈ, ਟੀਵੀ ਚੈਨਲ ਤੋਂ ਬਾਅਦ ਮੈਂ ਕਿਹਾ ਇੱਕ ਰੇਡੀਓ ਹੋਣਾ ਚਾਹੀਦਾ ਹੈ। ਅੱਛਾ ਇਹ ਤੁਹਾਡੀ ਸੋਚ ਹੈ, ਤੁਸੀਂ ਉਹਦੇ ਤੇ ਅਮਲ ਕਰਦੇ ਹੋ, ਤੁਸੀਂ ਉਹਦੇ ਵਾਸਤੇ ਮਿਹਨਤ ਕਰਦੇ ਹੋ, ਤੁਹਾਡੇ ਲਈ ਰਾਵਾਂ ਖੁੱਲਦੀਆਂ ਜਾਂਦੀਆਂ। ਇਹ ਨਹੀਂ ਇਹ ਵੀ ਕਿਹਾ ਹੈ ਨਾ, ਵੇਖੋ ਜੀ ਤੁਸੀਂ ਮਿਹਨਤ ਕਰੋ ਤੇ ਸ਼ੱਕਰ ਤੁਹਾਨੂੰ ਉਹਦਾ ਮਿਲੇਗਾ, ਤਾਂ ਅਜਰ ਮਿਲੇਗਾ। ਹਾਂ ਅੱਲਾਹ ਨੇ ਆਖਿਆ ਕਿ ਤੂੰ ਜਿੰਨੀ ਮਿਹਨਤ ਕਰ ਮੈਂ ਤੈਨੂੰ ਉਹਦਾ ਉਨਾ ਹੀ ਦਿਆਂਗਾ ਅਜਰ। ਮੇਰੇ ਖਿਆਲ ਮੇਰੀ ਗੱਲ ਸੁਣੋ ਅਸੀਂ ਮਿਨਹਸਲ ਕੌਮ ਮਿਹਨਤ ਪਤਾ ਕੀ ਕਰ ਰਹੇ ਹਾਂ, ਜ਼ਿਆਦਾਤਰ ਅਸੀਂ ਮਿਹਨਤ ਜ਼ਿਆਦਾਤਰ ਇਹ ਕਰ ਰਹੇ ਹਾਂ ਕਿ ਮਸਜਿਦ ਨੂੰ ਛਾਵੇਂ ਕਰਨਾ ਹੈ, ਧੁੱਪੇ ਹੈਗੀ ਹੈ, ਔਰ ਸਾਰਾ ਦਿਨ ਕੰਧ ਨੂੰ ਧੱਕਾ ਲਾਣਾ ਸ਼ੁਰੂ ਕਰ ਦਿੰਦੇ ਹਾਂ, ਔਰ ਜਦੋਂ ਸ਼ਾਮ ਨੂੰ ਸੂਰਜ ਢਲਦਾ ਨਾ ਅਸੀਂ ਮੁਤਮਈਨ ਹੋ ਜਾਂਦੇ ਹਾਂ, ਸ਼ੁਕਰ ਅਲਹਮਦੁਲਿਲਾ ਅਸੀਂ ਇਹਨੂੰ ਅਸੀਂ ਛਾਂਚ ਕਰਦੇ। ਅੱਛਾ ਇਸ ਮਿਹਨਤ ਇਹ ਮਿਹਨਤ ਨਹੀਂ ਹੈ, ਇਹ ਆਪਣਾ ਵੀ ਵਕਤ ਬਰਬਾਦ ਕਰਨਾ ਔਰ ਆਪਣੇ ਆਪ ਨੂੰ ਕੁੰਦ ਕਰਨਾ ਹੈ। ਅਸੀਂ ਬਜਾਏ ਵੇਲੇ ਬੰਦਿਆਂ ਦਾ ਕੰਮ ਨਾ, ਜਿਵੇਂ ਤਨਕੀਦ ਆਉਂਦੇ ਨੇ ਵੇਲਾ ਤਨਕੀਦ ਹੀ ਕਰਦਾ ਔਰ ਕੋਈ ਕੰਮ ਨਹੀਂ। ਮਤਲਬ ਇਹ ਵੇ ਕਿ ਅਸੀਂ ਉਹਦੀ ਜਗ੍ਹਾ ਇੱਕ ਪਲੈਨਿੰਗ ਹੈ ਨਾ ਮਸਜਿਦ ਨੂੰ ਛਾਵੇਂ ਤੇ ਅਸੀਂ ਰੁੱਖ ਲਾ ਦਈਏ ਉਹਦੇ ਆਸੇ ਪਾਸੇ, ਇੱਕ ਇਹ ਤਾਂ ਪਲੈਨਿੰਗ ਹੈ ਨਾ, ਇੱਕ ਪਲੈਨਿੰਗ ਹੈ ਕਿ ਅਸੀਂ ਰੁੱਖ ਲਾ ਦੇਂਗੇ ਤੇ ਉਹ ਛਾਂ ਵੀ ਹੋ ਜਾਏਗੀ ਔਰ ਸਾਰਾ ਮਾਮਲਾ ਹੋ ਜਾਏਗਾ। ਜੀ ਤੁਸੀਂ ਵੀ ਫਰਮਾ ਰਹੇ ਸੀ ਕੁਝ ਉਹਦੇ ਚ ਵੇ ਜੀ, ਸਾਰੀਆਂ ਗੱਲਾਂ ਦੀ ਇੱਕੋ ਹੀ ਗੱਲ ਕਿ ਜੱਟ ਕਮਲਾ ਤੇ ਖੁਦਾ ਨੂੰ ਲੈ ਗਿਆ ਚੋਰ। ਜੱਟ ਹੋਇਆ ਕੇਸਲਾ ਰੱਬ ਨੂੰ ਲੈ ਕੇ ਚੋਰ। ਹਾਂਜੀ ਉਹੀ ਕਮਲਾ ਹੀ ਹੋਇਆ ਨਾ, ਕੇਸਲਾ ਹੋਇਆ ਕਮਲਾ ਹੋਇਆ। ਤੁਸੀਂ ਜ਼ਿਆਦਾ ਡੀਪ ਪੰਜਾਬੀ ਬੋਲ ਜਾਂਦੇ ਹੋ। ਮੈਨੂੰ ਸਾਦੀ ਜਰਾ ਪੰਜਾਬੀ ਹੁੰਦੀ ਹੈ। ਦੂਸਰੀ ਗੱਲ ਇਹ ਯੂਸਫ, ਮੈਂ ਖੁਦ ਆਪਣੀ ਜ਼ਿੰਦਗੀ ਚ ਨਾ ਅੱਛੀ ਅਦਾਕਾਰਾ ਨਹੀਂ ਰਹੀ। ਮੈਂ ਬੜੀਆਂ ਲੇਡੀਜ਼ ਵੇਖੀਆਂ ਨੇ ਅਦਾਕਾਰੀ ਦੇ ਨਾਲ ਬੜਾ ਖੁਸ਼ ਕਰਾ ਲੈਂਦੀਆਂ ਨੇ, ਮਰਦ ਵੀ ਅਦਾਕਾਰੀ ਦੇ ਨਾਲ ਬੜਾ ਸਟੇਜ ਪਲੇ ਰੋਲ ਕਰਦੇ ਨੇ, ਔਰਤਾਂ ਵੀ ਮਰਦ ਵੀ। ਇਹ ਇੱਕ ਖੁਦਾ ਦਾਦ ਹੁੰਦੀ ਹੈ ਜ਼ਿੰਦਗੀ ਦੀ ਵਿੱਚ ਵੈਸੇ ਅਦਾਕਾਰੀ ਕਰਨਾ। ਇਹ ਜਿਹੜੀ ਅੱਲਾਹ ਨੂੰ ਇੱਕ ਸਾਨੂੰ ਲੱਭੀ ਹੁੰਦੀ ਨਾ, ਉਹ ਵੱਖਰੀ ਹੁੰਦੀ ਹੈ। ਦੁਨੀਆ ਚ ਆ ਕੇ ਅਦਾਕਾਰੀ, ਦੁਨੀਆ ਨੂੰ ਵੇਖ ਕੇ ਅਦਾਕਾਰੀ ਕਰਨਾ ਇੱਕ ਹੋਰ ਚੀਜ਼ ਹੈ।
ਇਹ ਦੋ ਚੀਜ਼ਾਂ ਨੇ ਤੁਹਾਡੇ ਕੋਲ ਅਦਾਕਾਰੀ ਦੀਆਂ, ਇੱਕ ਜਿਹੜੀ ਤੁਹਾਨੂੰ ਅੱਲਾ ਦਿੰਦਾ, ਇੱਕ ਜਿਹੜੀ ਤੁਸੀਂ ਦੁਨੀਆ ਨੂੰ ਵੇਖ ਕੇ ਅਦਾਕਾਰੀ ਕਰਦੇ ਹੋ। ਹਾਂ, ਅਸੀਂ ਪਰਸੋਨਾ, ਅਸੀਂ ਇਹ ਮੁਖੌਟਾ ਪਾ ਲੈਂਦੇ ਆ ਨਾ, ਜਿਹੜਾ ਉੱਪਰ ਅਸੀਂ ਪਾ ਲੈਂਦੇ ਆ। ਹਾਂ ਬਿਲਕੁਲ, ਤੇ ਉਹ ਨਹੀਂ ਹੋਣੀ ਚਾਹੀਦੀ ਜੋ ਤੁਹਾਡੇ ਮਨ ਦੇ ਅੰਦਰ ਹੈ, ਤੁਹਾਡੇ ਸਾਹਮਣੇ ਨਜ਼ਰ ਆਉਣਾ ਚਾਹੀਦਾ, ਚਾਹੇ ਤੁਸੀਂ ਅੱਛੇ ਅਦਾਕਾਰ ਹੋ ਚਾਹੇ ਭੈੜੇ ਅਦਾਕਾਰ ਹੋ। ਬਿਆਨਦੇ ਨੇ ਜਿਹੜੀ ਅੰਦਰੋਂ ਨਿਕਲੀ ਹੋਵੇ ਉਹੀ ਸਹੀ ਹੁੰਦੀ ਹੈ। ਤੇ ਬਾਕੀ ਤੁਸੀਂ ਕਹਿੰਦੇ ਨੇ ਟੀਵੀ ਕਿਦੋਂ ਸ਼ੁਰੂ ਕਰਨਾ ਹੈ ਜਿਹਦੇ ਵਿੱਚ ਅਦਾਕਾਰੀ ਦੇ ਜੋਹਰ ਦਿਖਾ ਸਕੀਏ? ਜੀ ਟੀਵੀ ਬਹੁਤ ਪਹਿਲੇ ਤਾਂ ਸਾਡੀਆਂ ਬਲਕਿ ਪਾਈਪਲਾਈਨ ਵਿੱਚ ਨੇ ਸ਼ਾਰਟ ਮੂਵੀਜ਼ ਜਿਹੜੀਆਂ ਬਣ ਰਹੀਆਂ ਲੋਕਡਾਊਨ ਦਾ ਕਰਕੇ, ਕਾਫੀ ਸਾਰੀਆਂ ਬਣੀਆਂ ਨੇ। ਮੇਰੇ ਤੋਂ ਓਲੇ ਓਲੇ ਹੀ ਕਰ ਰਹੇ ਸਾਰੇ। ਨਹੀਂ ਤੁਹਾਡਾ ਜਿਹੜਾ ਤੁਹਾਡਾ ਮੈਂ ਸਮਝਾਂਗਾ ਨਾ ਕਿ ਤੁਹਾਡੇ ਤੇ ਬੜਾ ਫਿੱਟ ਪੈਂਦਾ ਹੈ ਰੋਲ, ਤੇ ਤੁਹਾਨੂੰ ਜ਼ਰੂਰ ਦੇਵਾਂਗੇ। ਨਹੀਂ ਰੋਲ ਨਹੀਂ, ਮੈਂ ਤੇ ਡਾਇਰੈਕਸ਼ਨ ਦੇਣਾ ਚਾਹ ਰਹੀ ਜੀ। ਬਿਸਮਿਲ੍ਲਾ ਜਦੋਂ ਮਰਜ਼ੀ। ਹਾਂ ਬਸ ਲਾਕਡਾਊਨ ਮੈਨੂੰ ਆਫਰ ਹੋਈ ਸੀ, ਉੱਥੋਂ ਹੀ ਤੁਹਾਨੂੰ ਦੱਸਿਆ ਸੀ ਨਾ, ਤੇ ਮੈਂ ਕਰ ਲਈ ਚੱਕੀ ਦੀ ਲਾਕਡਾਊਨ ਦੀ ਵਜ੍ਹਾ ਤੋਂ। ਮੈਂ ਹੁਣ ਇੱਕ ਨਾ ਆਪਣਾ ਹੀ ਇੱਕ ਬਣਾਉਣਾ ਚਾਹ ਰਹੀ ਹਾਂ YouTube ਦੇ ਉੱਤੇ ਨਾ, ਫੂਡ ਦਾ, ਤੇ ਉਹਨੂੰ ਇੱਕ ਐਸੇ ਕੁਦਰਤੀ ਤਰੀਕੇ ਦੇ ਨਾਲ ਬਣਾਇਆ ਜਾਏ ਜਿਹਦੇ ਚ ਲੋਕਾਂ ਨੂੰ ਕੋਈ ਮਸਨੂਈਪਨ ਨਾ ਨਜ਼ਰ ਆਵੇ, ਕੋਈ ਇੰਝ ਲੱਗੇ ਕਿ ਤੁਸੀਂ ਆਪਣੇ ਕਿਚਨ 'ਚ ਬੈਠੇ ਖਾਣਾ ਪਕਾ ਰਹੇ ਹੋ, ਆਪਣੇ ਕਿਚਨ 'ਚ ਬੈਠੇ ਕਰ ਰਹੇ ਹੋ ਸਾਰਾ ਕੰਮ। ਸਹੀ ਤੇ ਹਾਂ, ਸਾਦੀ ਖੁਰਾਕ, ਸਾਦੀਆਂ ਗੱਲਾਂ, ਸਾਦੀਆਂ ਫੂਡ ਦੇ ਮੁਤਾਲਿਕ। ਠੀਕ ਹੈ, ਅੱਛੀ ਗੱਲ ਹੈ, ਕਰਨਾ ਚਾਹੀਦਾ। ਤੇ ਮੈਂ ਨਾਨ ਕਰੀਬ ਇਨਸ਼ਾਅੱਲਾ ਮੈਂ ਇਹਦੇ ਤੇ ਵਰਕ ਕਰ ਰਹੀ ਹਾਂ, ਤੇ ਮੈਂ ਚਾਹਨੀ ਹਾਂ ਕਿ ਜਿਹੜੇ ਕੁਝ ਮੇਰੇ ਜਾਣਨ ਵਾਲੇ ਨੇ ਉਹ ਮੈਨੂੰ ਪਸੰਦ ਕਰਨ, ਜਾਣਨ ਵਾਲੀਆਂ। ਹਾਂਜੀ, ਤੇ ਅਸੀਂ ਇੱਕ ਵੱਖਰੇ ਸਟਾਈਲ ਦੇ ਨਾਲ ਫੂਡ ਦਾ ਕਰੀਏ ਇੰਟਰੋਡਿਊਸ। ਜੀ ਬਿਸਮਿਲ੍ਲਾ ਅਸੀਂ ਤੁਹਾਡੇ ਨਾਲ ਹਾਂ ਜਿੱਥੇ ਜ਼ਰੂਰਤ ਪੈਗੀ। ਯੂਸਫ ਬੜਾ ਮਜ਼ਾ ਆਇਆ ਅੱਜ ਅਦਾਕਾਰੀ ਤੇ। ਹਾਂ, ਬਹੁਤ ਮਿਹਰਬਾਨੀ। ਤੁਸੀਂ ਕਹਿੰਦੇ ਹੋ ਤੁਸੀਂ ਅਦਾਕਾਰੀ, ਤੁਸੀਂ ਵੀ ਕਰੋ ਅਦਾਕਾਰੀ, ਮੇਰੀ ਨਜ਼ਰ ਵਿੱਚ ਬੜੀ ਦੇਰ ਤੇ ਤੁਸੀਂ ਅਦਾਕਾਰ ਹੋ। ਹਾਂ, ਮੈਂ ਤੇ ਤੁਹਾਡੀ ਵੇਖੀ ਹੋਈ ਪਿਆਰੀ ਜਿਹੀ ਅਦਾਕਾਰੀ। ਹਾਂ ਸਹੀ। ਹਾਂਜੀ, ਤੇ ਮੈਂ ਅਸਲ ਤੇ ਉਸ ਵੇਲੇ ਸੁਣ ਨਹੀਂ ਸਕੀ, ਮੈਂ ਥੋੜਾ ਕਿਸੇ ਨੂੰ ਯਾਦ ਕਰ ਰਹੀ ਸਾਂ। ਹਾਂ ਹਾਂਜੀ, ਤੇ ਉਹਦੇ ਚ ਜ਼ਰਾ ਬਿਜ਼ੀ ਹੋ ਗਈ ਸਾਂ, ਫਿਰ ਮੈਂ ਆਖਿਆ ਚਲੋ ਇਹ ਲੰਮਾ ਪ੍ਰੋਗਰਾਮ ਚੱਲਣਾ ਹੈ। ਹਾਂਜੀ, ਤੇ ਬਾਕੀ ਇਹ ਕਰੋਨਾ ਦੇ ਅੱਗੋਂ ਜਿਹੜੀ ਇਹ ਕਰੋਨਾ ਨੇ ਵੀ ਕਈਆਂ ਦੀ ਅਦਾਕਾਰੀ ਜਿਹੜੀ ਵਿਖਾ ਦਿੱਤੀ ਹੈ, ਕਈਆਂ ਦੀ ਕੱਢ ਕੇ ਰੱਖ ਦਿੱਤੀ ਅਦਾਕਾਰੀ। ਅੱਛਾ, ਜਿਵੇਂ ਡਾਇਰੈਕਟਰ ਕਦੀ ਅਸੀਂ ਨਾ ਅੱਛਾ ਐਕਟ ਕਰ ਰਹੇ ਹੋਈਏ ਨਾ, ਤੇ ਡਾਇਰੈਕਟਰ ਹਾਂ ਉਹ ਝਾੜ ਵੀ ਝਾੜ। ਠੀਕ ਹੈ। ਅੱਛਾ, ਇਹ ਨੇਚਰ ਨੇ ਜ਼ਰਾ ਸਾਨੂੰ ਝਿੜਕ ਮਾਰੀ ਹੈ, ਜ਼ਰਾ ਝਾੜਿਆ ਕਿ ਝਿੜਕ ਮਾਰੀ ਹੈ, ਤੁਸੀਂ ਸਹੀ ਐਕਟ ਨਹੀਂ ਕਰ ਰਹੇ। ਤੇ ਉਹ ਇੱਕ ਖੰਗੂਰਾ ਹੁੰਦਾ ਨਾ, ਤੇ ਇੱਕ ਜ਼ਰਾ ਝਿੜਕਣਾ ਹੁੰਦਾ ਆਵਾਜ਼ ਵਿੱਚ ਹੁੰਦਾ ਹੈ। ਆਹੋ ਅੱਗੇ ਖੰਗੂਰਾ ਤੋਂ ਬੜਾ ਸੁਣਦੇ ਵੇਖੀਦਾ, ਮਗਰ ਇਹ ਡਾਡਾ ਉਹਨੇ ਮਾਰਿਆ, ਤੇ ਮਾਰਨੇ ਦੀ ਲੋੜ ਵੀ ਹੈ ਸੀ ਉਹਨੂੰ। ਹਾਂ ਬਿਲਕੁਲ ਸਹੀ ਹੈ। ਬਹੁਤ ਸ਼ੁਕਰੀਆ ਜੀ। ਬਿਲਕੁਲ ਲੱਗ ਗਈ ਜੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਜਿਉਂਦੇ ਰਹੋ ਤੇ ਅੱਛਾ ਪ੍ਰੋਗਰਾਮ ਕਰੋ, ਮੇਰੀਆਂ ਦੁਆਵਾਂ ਤੁਹਾਡੇ ਨਾਲ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਓਕੇ ਜੀ, ਅੱਲਾ ਹਾਫਿਜ਼, ਅੱਲਾ ਹਾਫਿਜ਼।